ਜਟਿਆਣਾ ਸਾਹਿਬ ਕਿਤਾਬ ਦੀ ਮੁਬਾਰਕਬਾਦ। ਅਸਲ ਵਿੱਚ ਆਖਰ ਤੇ ਬੋਲਣ ਵਾਲੇ ਵਾਸਤੇ ਬੜਾ ਇਹ ਮਸਲਾ ਹੁੰਦਾ ਹੈ ਕਿ ਜੋ ਗੱਲ ਤੁਸੀਂ ਕਰਨੀ ਹੁੰਦੀ ਉਹ ਪਹਿਲੇ ਕਹੀ ਜਾ ਚੁੱਕੀ ਹੁੰਦੀ ਹੈ ਅਤੇ ਤਕਰੀਬਨ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਜਿਹੜੀਆਂ ਮੈਂ ਸੋਚੀਆਂ ਸਨ, ਅਤੇ ਉਹਨੂੰ ਦੁਹਰਾਉਣ ਦਾ ਵੀ ਮੇਰਾ ਖਿਆਲ ਹੈ ਕਿ ਵੈਸੇ ਉਹ ਗੱਲਾਂ ਸਾਰੀਆਂ ਕਿਸੇ ਵੀ ਕਿਤਾਬ ਬਾਰੇ ਕੀਤੀਆਂ ਜਾ ਸਕਦੀਆਂ ਨੇ। ਅੱਜ ਕੱਲ੍ਹ ਜਿਹੜੀ ਸ਼ਾਇਰੀ ਹੋ ਰਹੀ ਹੈ ਜਾਂ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ, ਸ਼ਾਇਰੀ ਦੀ ਜੋ ਵੀ ਤਾਰੀਫ ਹੈ ਉਹ ਕਿਸੇ ਵੀ ਕਿਤਾਬ 'ਤੇ ਸਿਰਫ ਨਾਮ ਬਦਲ ਦਿਓ, ਕਿਸੇ ਦੇ ਬਾਰੇ ਵੀ ਕਹਿ ਦਿਓ ਅਤੇ ਉਹ ਪੂਰੀ ਹੁੰਦੀ ਹੈ। ਲੇਕਿਨ ਇਹਨਾਂ ਦਾ ਇੱਕ ਕਮਾਲ ਹੈ ਕਿਤਾਬ ਦਾ ਕਿ ਇਹਨਾਂ ਦਾ ਇੱਕ ਜਿਹੜਾ ਨਰੋਲ ਲਹਿਜਾ ਹੈ, ਖ਼ਾਸ ਤੌਰ 'ਤੇ ਆਪਣਾ ਇਹਨਾਂ ਦੇ ਇਲਾਕੇ ਦਾ ਝੰਗ ਦਾ, ਉਹ ਇਹਨਾਂ ਦਾ ਵਾਧਾ ਹੈ। ਇਹਨਾਂ ਨੇ ਸਫ਼ਰ ਕੀਤਾ ਇੱਥੋਂ ਤੱਕ ਆਏ ਔਰ ਆਪਣਾ ਲਹਿਜਾ ਵੀ ਨਾਲ ਲੈ ਕੇ ਆਏ, ਔਰ ਇਹ ਉਹ ਪਨੀਰੀ ਨਾਲ ਲੈ ਕੇ ਆਏ ਨੇ, ਜੜ੍ਹਾਂ ਤੋਂ ਕੱਟੇ ਨਹੀਂ ਗਏ। ਇਹ ਆਪਣੀ ਪਨੀਰੀ ਇੱਥੇ ਆ ਕੇ ਇਹਨਾਂ ਨੇ ਲਾਈ ਨਹੀਂ, ਸਿਰ 'ਤੇ ਸੂਰਜ 'ਚ ਆ ਕੇ ਬੁੱਢੇ ਬੋਰਡ ਦੀ ਛਾਵੇਂ ਆ ਕੇ ਬੈਠੇ ਨੇ, ਲੇਕਿਨ ਆਪਣੀ ਛਾਵੇਂ ਬੈਠੇ ਨੇ। ਅਗਰ ਸ਼ਹਿਰ ਨੇ ਇਹਨਾਂ ਨੂੰ ਦੋੜੇ ਤੋਂ ਗਜ਼ਲ ਵੱਲ ਲੈ ਕੇ ਆਇਆ ਹੈ, ਗਜ਼ਲ ਦਿੱਤੀ ਹੈ, ਅਤੇ ਇਹਨਾਂ ਨੇ ਵੀ ਪੰਜਾਬੀ ਗਜ਼ਲ 'ਤੇ ਬੜਾ ਅਹਿਸਾਨ ਇਹ ਕੀਤਾ ਹੈ ਕਿ ਇਹਨਾਂ ਨੇ ਆਪਣਾ ਲਹਿਜਾ ਇਸ ਗਜ਼ਲ ਨੂੰ ਦਿੱਤਾ। ਇਹ ਅੱਜ ਦੀ ਨਵੀਂ ਗਜ਼ਲ ਇਹਨੂੰ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੀ ਗਜ਼ਲਾਂ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਪੰਜਾਬੀ 'ਚ ਗਜ਼ਲ ਨਹੀਂ ਕਹੀ ਜਾ ਸਕਦੀ। ਬਹੁਤ ਸਾਰੇ ਸ਼ਾਇਰਾਂ ਨੇ ਇਸ ਚੈਲੰਜ ਨੂੰ ਕਬੂਲ ਵੀ ਕੀਤਾ, ਬਹੁਤ ਸਾਰੇ ਨਾਮ ਸਾਡੇ ਸਾਹਮਣੇ ਆਏ ਨੇ ਪੰਜਾਬੀ ਗਜ਼ਲ। ਇਹ ਇੱਕ ਬੜਾ ਨਰੋਲ ਲਹਿਜਾ, ਇੱਕ ਵੱਖਰਾ ਲਹਿਜਾ ਜਿਹੜਾ ਹੈ ਪੰਜਾਬੀ ਗਜ਼ਲ ਨੂੰ ਭਰਵਾਂ ਕੀਤਾ ਇਹਨਾਂ ਨੇ, ਇਹਦੇ ਵਾਸਤੇ ਮੁਬਾਰਕਬਾਦ ਦੇ ਹੱਕਦਾਰ ਵੀ ਨੇ। ਦੂਸਰਾ ਮੈਂ ਸਮਝਦਾ ਕਿ ਸ਼ਾਇਰ ਜਿਹੜਾ ਹੈ ਨਾ, ਉਹਦੇ ਕੋਲ ਇੱਕ ਸਵਾਲ ਹੁੰਦਾ ਹੈ, ਜਵਾਬ ਸਵਾਲ ਦੇ ਵਿੱਚ ਹੁੰਦਾ ਹੈ ਜਿਹੜਾ ਸੁਣਨ ਵਾਲੇ ਨੇ ਦੇ ਜ਼ਿਹਨ ਵਿੱਚ ਪੈਦਾ ਹੁੰਦਾ ਹੈ। ਮਸਲਾ ਸਵਾਲ ਪੈਦਾ ਕਰਨਾ ਹੈ, ਜਵਾਬ ਦੇਣਾ ਨਹੀਂ। ਸਵਾਲ ਦੇ ਅੰਦਰ ਹੀ ਜਵਾਬ ਹੈ। ਵਕਤ ਦੋ ਹਕੀਕਤਾਂ ਮੌਜੂਦ ਹੁੰਦੀਆਂ ਨੇ, ਰਿਐਲਿਟੀ ਵਿਦਆਊਟ ਨੇਮ, ਨੇਮ ਵਿਦਆਊਟ ਰਿਐਲਿਟੀ। ਇੱਕ ਹਕੀਕਤ ਐਸੀ ਕਿ ਜਿਹੜੀ ਨਾਮ ਐਸਾ ਕਿ ਚੱਲ ਰਿਹਾ ਨਾਮ, ਲੇਕਿਨ ਉਹਦੇ 'ਚ ਹਕੀਕਤ ਨਹੀਂ ਰਹਿ ਗਈ ਹੁੰਦੀ। ਜਿਸ ਤਰ੍ਹਾਂ ਸਾਡੇ ਜਮਹੂਰੀਅਤ ਹੈ, ਲੇਕਿਨ ਜਮਹੂਰੀਅਤ ਹੈ ਨਹੀਂ, ਲੇਕਿਨ ਉਹਦਾ ਨਾਮ ਚੱਲ ਰਿਹਾ ਹੈ। ਇਸੇ ਤਰ੍ਹਾਂ ਹੀ ਕੁਝ ਹਕੀਕਤਾਂ ਐਸੀਆਂ ਨੇ ਜਿਹੜੀਆਂ ਤੁਸੀਂ ਫੀਲ ਕਰਦੇ ਹੋ ਚੱਲ ਰਹੀਆਂ ਨੇ, ਲੇਕਿਨ ਉਹਨੂੰ ਅਜੇ ਕੋਈ ਨਾਮ ਨਹੀਂ ਦਿੱਤਾ ਗਿਆ। ਸ਼ਾਇਰ ਦਾ ਔਰ ਫਨਕਾਰ ਦਾ ਇਹ ਕੰਮ ਹੈ ਕਿ ਉਹ ਉਸ ਨੂੰ ਨਾਮ ਦਿੰਦਾ ਹੈ, ਉਹਨੂੰ ਪਛਾਣਦਾ ਹੈ। ਅਤੇ ਇਹਦੇ 'ਚ ਸ਼ਾਇਰੀ ਦਾ ਵੀ ਇਹੀ ਰੋਲ ਹੈ ਕਿ ਉਹ ਤੁਹਾਡੇ ਅੰਦਰ ਜ਼ਿਹਨਾਂ 'ਚ ਸਵਾਲ ਪੈਦਾ ਕਰੇ। ਸਵਾਲ ਗੂੰਗੇ ਕੋਲ ਹੈ, ਅੰਨੇ ਕੋਲ ਹੈ, ਡੋਰੇ ਕੋਲ ਹੈ, ਕਿਉਂਕਿ ਉਹਨੂੰ ਜਵਾਬ ਨਜ਼ਰ ਨਹੀਂ ਆਉਂਦਾ, ਉਹ ਸਵਾਲ ਪੈਦਾ ਕਰਦਾ ਹੈ। ਅਤੇ ਸ਼ਾਇਰ ਦਾ ਕੰਮ ਵੀ ਹੈ ਕਿ ਉਹ ਵੇਖਦਾ ਵੀ ਹੈ, ਸੁਣਦਾ ਵੀ ਹੈ, ਸਹਿੰਦਾ ਵੀ ਹੈ, ਔਰ ਉਸ ਦੇ ਬਾਵਜੂਦ, ਜਵਾਬ ਮਾਲੂਮ ਹੋਣ ਦੇ ਬਾਵਜੂਦ ਉਹ ਸਵਾਲ ਕਰਦਾ ਹੈ, ਜਵਾਬ ਨਹੀਂ ਦਿੰਦਾ। ਅਤੇ ਇਹ ਕਿਤਾਬ ਦੇ ਵੀ ਇਹ ਨਾਮ ਤੋਂ ਤੁਸੀਂ ਸਭ ਨੇ ਨੋਟ ਨਹੀਂ, ਸ਼ਾਇਦ ਉਸ ਪਾਸੇ ਖਿਆਲ ਨਹੀਂ ਗਿਆ, ਬੇੜੀਆਂ। ਇਹ ਬੜਾ ਅਹਿਮ ਨਾਮ ਹੈ। ਇਹ ਸ਼ਾਇਦ ਜਾਣ ਬੁੱਝ ਕੇ ਇਹਨਾਂ ਨੇ ਜ਼ੁਬਾਨੀ ਨਾਮ ਰੱਖਿਆ ਹੈ। ਬੇੜੀਆਂ ਕਸ਼ਤੀ ਜਾਂ ਨਾਵ ਕਹਿ ਸਕਦੇ ਹੋ, ਇੱਕ ਪਾਰ ਜਾਣ ਦੀ ਖਾਹਿਸ਼, ਦੂਸਰੇ ਪਾਸੇ ਇੱਕ ਮੁਸਤਕਬਿਲ ਵੱਲ ਸਫ਼ਰ ਕਹਿ ਸਕਦੇ ਹੋ, ਜਾਂ ਐਸੀ ਜਗ੍ਹਾ ਤੋਂ ਜਿੱਥੇ ਤੁਸੀਂ ਮੁਤਮੈਨ ਨਹੀਂ ਹੋ, ਦੂਜੇ ਪਾਸੇ ਤੁਸੀਂ ਜਾਣਾ ਚਾਹ ਰਹੇ ਹੋ। ਲੇਕਿਨ ਇੱਕ ਬੇੜੀਆਂ ਪੈਰੀਂ ਪਈਆਂ ਹੋਈਆਂ ਬੇੜੀਆਂ ਵੀ ਨੇ, ਜਿਹੜੀ ਮਜ਼ਾਹਮਤ ਦੀ ਅਲਾਮਤ ਹੈ। ਉਹ ਸ਼ਾਇਦ ਇਹਨਾਂ ਦੀ ਨੌਕਰੀ ਦਾ ਤਕਾਜ਼ਾ ਸੀ, ਸ਼ਾਇਦ ਕਿ ਇਹ ਉਸ ਤਰ੍ਹਾਂ ਮਜ਼ਾਹਮਤ ਦਾ ਇਜ਼ਹਾਰ ਨਹੀਂ ਕਰ ਸਕੇ, ਲੇਕਿਨ ਇਹਨਾਂ ਦੇ ਸ਼ੇਰਾਂ ਦੇ ਵਿੱਚ ਉਹ ਝਲਕਦੀ ਹੈ ਕਿ ਜਿਹੜੀਆਂ ਬੇੜੀਆਂ ਇਹਨਾਂ ਦੇ ਪੈਰਾਂ 'ਚ ਪਈਆਂ ਹੋਈਆਂ। ਅਤੇ ਇਹਦਾ ਇਸ ਤੋਂ ਅੰਦਾਜ਼ਾ ਅਸੀਂ ਕਰ ਸਕਦੇ ਹਾਂ ਕਿ ਇਹਨਾਂ ਦਾ ਸਫ਼ਰ ਕਿਸ ਪਾਸੇ ਜਾਏਗਾ। ਅਤੇ ਗੱਲਾਂ ਤਾਂ ਵੈਸੇ ਬਹੁਤ ਸਾਰੀਆਂ ਸਨ, ਮੈਂ ਨੋਟ ਵੀ ਕੀਤੀਆਂ ਸਨ, ਬਹੁਤ ਸਾਰੀਆਂ ਤੁਸੀਂ ਕਰ ਦਿੱਤੀਆਂ ਨੇ, ਬਾਕੀ ਦੋਸਤਾਂ ਨੇ ਕਰ ਦਿੱਤੀਆਂ ਨੇ। ਅਤੇ ਸਭ ਤੋਂ ਜ਼ਿਆਦਾ ਇਹ ਹੈ ਕਿ ਪੰਜਾਬੀ ਗਜ਼ਲ ਵਿੱਚ ਅਜੇ ਮੌਜ਼ੂਆਤ ਦੀ ਘਾਟ ਹੈ।
ਉਹੀ ਲਗੇ ਬੰਦੇ ਮੌਜੂਆਤਾਂ ਨੂੰ ਡਿਸਕਸ ਕੀਤਾ ਜਾਂਦਾ ਹੈ ਜਿਹੜੇ ਆਮ ਸ਼ਾਇਰੀ 'ਚ ਹੈ। ਮਾਡਰਨ ਸੈਂਸੀਬਿਲਿਟੀ ਅਜੇ ਪੰਜਾਬੀ ਗਜ਼ਲ ਵਿੱਚ ਨਹੀਂ ਆਈ, ਨਜ਼ਮ ਵਿੱਚ ਆ ਗਈ ਹੈ। ਤੁਹਾਡੀਆਂ ਉਸ ਦਿਨ ਨਜ਼ਮਾਂ ਸੁਣੀਆਂ ਸਨ, ਬਹੁਤ ਸਾਰੀਆਂ ਬਹੁਤ ਸੋਹਣੀਆਂ ਲੱਗੀਆਂ, ਹੋਰ ਕੁਝ ਦੋਸਤਾਂ ਦੀ ਆਈਆਂ। ਅਤੇ ਗਜ਼ਲ ਵਿੱਚ ਅਜੇ ਬਹੁਤ ਘਾਟ ਹੈ ਮਾਡਰਨ ਸੈਂਸੀਬਿਲਿਟੀ ਦੀ, ਅਤੇ ਉਹਦੇ ਵੱਲ ਮੇਰਾ ਖਿਆਲ ਹੈ ਤੁਹਾਡਾ ਅਗਲਾ ਕਦਮ ਅਗਲੀ ਕਿਤਾਬ ਵਿੱਚ ਉਸ ਪਾਸੇ ਵੀ ਧਿਆਨ ਦਿਓਗੇ। ਅਤੇ ਬਾਕੀ ਕੁਝ ਚੀਜ਼ ਪੇਸ਼ ਕਰ ਦੇਣਾ, ਬਾਕੀ ਗੱਲਾਂ ਤਾਂ ਤੁਸੀਂ ਤਾਰੀਖ ਤਾਂ ਸੁਣ ਲਈ ਹੈ, ਤਾਰੀਖ ਤੋਂ ਹੀ ਇੱਕ ਚੀਜ਼ ਕੋਈ ਚੀਜ਼ ਨਜ਼ਰ ਥੋੜਾ ਤਾਂ ਅੱਛਾ ਇਹ ਸ਼ਰਤ ਸੁਣਾਵਾਂਗਾ ਨਜ਼ਮ ਕੇ ਉਸ ਤੋਂ ਬਾਅਦ मैडम की भी ख्वाहिश थी, होर दोस्तों की भी ख्वाहिश होगी कि अंजुम साहब को कुछ दोड़े सुन दें। अच्छा, चाय पानी का बंदोबस्त मौजूद है, लेकिन है कि वो असी फिर इनफॉर्मली शायद देख हाँ 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 लेकिन तुसी दो चार बोलियां भी सुनानियां हैं। मैं बोलियां ही सुना देना बस, नज़म तो बोलियां। हाका मारदा पहाड़ां उत्ते चढ़ के रब जिवें उच्चा सुनदा, हाका मारदा पहाड़ां उत्ते चढ़ के रब जिवें उच्चा सुनदा, बांगा सुनिया नहीं होरां नूं सुनाइयां, बांगा सुनिया नहीं होरां नूं सुनाइयां ते कन्नां उत्ते हत्थ रख, बांगा सुनिया नहीं होरां नूं सुनाइयां ते कन्नां उत्ते हत्थ रख के रब गिण गिण पोटे मेरे कस गए, रब गिण गिण पोटे मेरे कस गए, मैं बंदियां चों कल्ला रह गया, रब गिण गिण पोटे मेरे कस गए, मैं बंदियां चों कल्ला रह गया, मैनू रब कोलों इस तरह डराउंदे कि मैं नहीं जिवें जी रब दा, मैनू रब कोलों इस तरह डराउंदे कि मैं नहीं जिवें जी रब दा, हाले सिर्फ जमातां चार पढ़ियां, हाले सिर्फ जमातां चार पढ़ियां ते पंजां दी मैं एक नीत लई, हाले सिर्फ जमातां चार पढ़ियां ते पंजां दी मैं एक नीत लई, दिल खोल के न सजदे च रखिया, दिल खोल के न सजदे च रखिया ते मत्थे ते नमाज़ां बनियां, दिल खोल के न सजदे च रखिया ते मत्थे ते नमाज़ां बनियां, पईयां दिल ते झरीटां ते मैं जाणिया, पईयां दिल ते झरीटां ते मैं जाणिया, सदरां दे नौं वध गए, पईयां दिल ते झरीटां ते मैं जाणिया, सदरां दे नौं वध गए, तैथों दिन नहीं लंघाया जांदा, तैथों दिन नहीं लंघाया जांदा, वेख मैं हजाती कटती, तैथों दिन नहीं लंघाया जांदा, आ वेख मैं हजाती कटती, और आटा गुन के बनाइयां चिड़ियां, आटा गुन के बनाइयां चिड़ियां, उड़ियां ते कां पै गए, आटा गुन के बनाइयां चिड़ियां, उड्डियां ते कां पै गए, धी कंध नाल लग के रोई, धी कंध नाल लग के रोई ते बूहे दी भी अख भिज गई, धी कंध नाल लग के रोई ते बूहे दी भी अख भिज गई, कौली कंध ते वगा के उस मारी, कौली कंध ते वगा के उस मारी, की भोरा लूण वध पै गया, कौली कंध ते वगा के उस मारी, की भोरा लूण वध पै गया, छज तारियां दा भर के लिआंदा, छज तारियां दा भर के लिआंदा ते आउंदियां सवेर हो गई, छज तारियां दा भर के लिआंदा, छज तारियां दा भर के लिआंदा ते आउंदियां सवेर हो गई। बहुत शुक्रिया जी, आओ जी।